ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਰੀਤ ਕੌਰ ਨਿਊਜ਼ ਟੀਵੀ 84 ਦੇ ਨਾਲ। ਵੀਅਰਸ, ਅੱਜ ਅਸੀਂ ਸਭ ਤੋਂ ਪਹਿਲਾਂ ਗੱਲਬਾਤ ਕਰਾਂਗੇ ਸਰਦਾਰ ਨਵਕਿਰਨ ਸਿੰਘ, ਜੋ ਕਿ ਪੰਜਾਬ ਹਰਿਆਣਾ ਹਾਈ ਕੋਰਟ ਦੇ ਸੀਨੀਅਰ ਐਡਵੋਕੇਟ ਹਨ ਅਤੇ ਪਿਛਲੇ ਲਗਭਗ 25-30 ਸਾਲਾਂ ਤੋਂ ਮਨੁੱਖੀ ਹੱਕਾਂ ਨਾਲ ਸੰਬੰਧਿਤ ਅਤੇ ਸਿੱਖ ਐਕਟੀਵਿਟੀਜ਼ ਨਾਲ ਸੰਬੰਧਿਤ ਕੇਸਿਸ ਵੀ ਲੜ ਰਹੇ ਹਨ। ਇਹਨਾਂ ਦੀ ਆਰਗੇਨਾਈਜੇਸ਼ਨ ਲਾਇਰਸ ਫॉर ਹਿਊਮਨ ਰਾਈਟਸ ਉਸ ਨੈਟਵਰਕ ਦਾ ਹਿੱਸਾ ਹੈ ਜਿਹੜਾ ਨੈਟਵਰਕ ਦੁਨੀਆ ਭਰ ਵਿੱਚ ਡੈਥ ਪੈਨਲਟੀ ਖਤਮ ਕਰਨ ਲਈ ਕੈਂਪੇਨ ਚਲਾ ਰਿਹਾ ਹੈ। ਅੱਜ ਅਸੀਂ ਇਹਨਾਂ ਨਾਲ ਕਰੰਟ ਕੋਰਟ ਕੇਸਿਸ ਅਤੇ ਵੱਖ-ਵੱਖ ਸਿੱਖ ਮੁੱਦਿਆਂ ਦੇ ਉੱਪਰ ਗੱਲਬਾਤ ਕਰਾਂਗੇ ਤੇ ਸਾਨੂੰ ਹੁਣ ਫੋਨ ਲਾਈਨ ਤੇ ਜੁੜ ਚੁੱਕੇ ਨੇ ਐਡਵੋਕੇਟ ਨਵਕਿਰਨ ਸਿੰਘ ਜੀ। ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰ ਜੀ, ਸਭ ਤੋਂ ਪਹਿਲਾਂ ਅਸੀਂ ਇਹੀ ਜਾਣਨਾ ਚਾਹਾਂਗੇ, ਜਿਸ ਤਰ੍ਹਾਂ ਮੀਡੀਆ ਰਿਪੋਰਟ ਅਨੁਸਾਰ ਤੁਸੀਂ ਇੱਕ ਉਸ ਕੇਸ ਦੀ ਇੱਕ ਅਦਾਲਤ ਵਿੱਚ ਪੈਰਵਾਈ ਕਰ ਰਹੇ ਹੋ ਜਿਸ ਅਨੁਸਾਰ ਚੰਡੀਗੜ੍ਹ ਦੀ ਬੁਰੇਲ ਜੇਲ੍ਹ ਵਿੱਚ 8 ਉਮਰ ਕੈਦੀ ਰਿਹਾਈ ਦੀ ਮੰਗ ਕਰ ਰਹੇ ਹਨ, ਜਿਨ੍ਹਾਂ ਨੇ ਆਪਣੀ 14 ਸਾਲ ਦੀ ਉਮਰ ਕੈਦ ਆਲਰੇਡੀ ਕੱਟ ਚੁੱਕੇ ਨੇ। ਇਸ ਪੂਰੇ ਕੇਸਿਸ ਬਾਰੇ ਵੀ ਸਾਡੇ ਦਰਸ਼ਕਾਂ ਨੂੰ ਪੂਰਾ ਵੇਰਵਾ ਦਿਓ। ਅਸਲ ਵਿੱਚ ਇਹ ਕੇਸ ਜਿਹੜਾ ਹੈਗਾ ਚੰਡੀਗੜ੍ਹ ਦਾ, ਪੰਜਾਬ ਦਾ ਤੇ ਹਰਿਆਣੇ ਦਾ ਇਕੱਠਾ ਚੱਲ ਰਿਹਾ। ਪੰਜਾਬ ਹਰਿਆਣਾ ਹਾਈ ਕੋਰਟ ਵਿੱਚ ਪੰਜਾਬ ਦੀ ਜੇਲ੍ਹ ਤੋਂ ਕੁਝ ਕੈਦੀਆਂ ਨੇ ਚਿੱਠੀਆਂ ਲਿਖੀਆਂ ਸੀਗੀਆਂ ਚੀਫ ਜਸਟਿਸ ਨੂੰ ਜੀ ਕਿ ਜਿਹੜੇ ਉਮਰ ਕੈਦੀ ਹੈਗੇ ਨੇ ਉਹਨਾਂ ਦੇ ਕੇਸਿਸ ਜਦੋਂ ਸਰਕਾਰ ਤੋਰਦੀ ਹੈ ਅਗੇਤੀ ਰਿਹਾਈ ਵਾਸਤੇ, ਪ੍ਰੀਮੈਚੁਰ ਰਿਲੀਜ਼ ਵਾਸਤੇ, ਤਾਂ ਜਿਹੜੇ ਤਾਂ ਲੋਕ ਪੈਸੇ ਵਾਲੇ ਹੈਗੇ ਨੇ ਉਹ ਡਿਸਟ੍ਰਿਕਟ ਮੈਜਿਸਟ੍ਰੇਟ ਤੋਂ ਰਿਪੋਰਟ ਛੇਤੀ ਲੈ ਲੈਂਦੇ ਨੇ ਤੇ ਜਿਹੜੇ ਗਰੀਬ ਲੋਕ ਨੇ ਉਹਨਾਂ ਦੀ ਰਿਪੋਰਟਾਂ ਜਿਹੜੀਆਂ 2-2 ਸਾਲ ਤੱਕ ਪੈਂਡਿੰਗ ਪਈਆਂ ਨੇ ਜੀ। ਉਸ ਕੇਸ ਨੂੰ ਜਿਹੜਾ ਹੈਗਾ ਚੀਫ ਜਸਟਿਸ ਨੇ ਨੋਟਿਸ ਲੈ ਕੇ ਤੇ ਨੋਟਿਸ ਇਸ਼ੂ ਕੀਤਾ ਸੀਗਾ ਪੰਜਾਬ ਨੂੰ, ਤੇ ਪੰਜਾਬ ਨੇ ਜਵਾਬ ਦਾਇਰ ਕੀਤਾ। ਫਿਰ ਉਸ ਤੋਂ ਬਾਅਦ ਚੀਫ ਜਸਟਿਸ ਨੇ ਯੂਟੀ ਐਡਮਿਨਿਸਟ੍ਰੇਸ਼ਨ ਨੂੰ ਤੇ ਹਰਿਆਣਾ ਨੂੰ ਵੀ ਨੋਟਿਸ ਜਾਰੀ ਕੀਤਾ। ਸੋ ਉਪਰਾਲਾ ਇਹ ਕੀਤਾ ਜਾ ਰਿਹਾ ਵੀ ਜਿਹੜੇ ਲੋਕ ਜੇਲ੍ਹਾਂ ਵਿੱਚ ਬੰਦ ਨੇ ਤੇ ਉਹਨਾਂ ਦੀ ਅਗੇਤਰੀ ਰਿਹਾਈ ਬਣਦੀ ਹੈ ਜੀ, ਪਰ ਉਹਨਾਂ ਦੀ ਪੈਰਵਾਈ ਕਰਨ ਵਾਲਾ ਕੋਈ ਨਹੀਂ ਹੈਗਾ, ਜਾਂ ਜਿਹੜਾ ਹੈਗਾ ਕਿਸੇ ਨਾ ਕਿਸੇ ਕਾਰਨ ਕਰਕੇ ਉਹਨਾਂ ਦੀ ਰਿਹਾਈ ਡਿਲੇ ਹੋ ਰਹੀ ਹੈ। ਉਹਨਾਂ ਦੇ ਕੇਸ ਸਾਰੇ ਜਿਹੜੇ ਹੈਗੇ ਨੇ ਉਹ ਹਾਈ ਕੋਰਟ ਕੰਸੀਡਰ ਕਰ ਰਹੀ ਹੈ ਜੀ। ਤੇ ਉਹੋ ਜਿਹਾ ਇੱਕ ਕੇਸ ਸੀਗਾ ਯੂਟੀ ਐਡਮਿਨਿਸਟ੍ਰੇਸ਼ਨ ਦਾ, ਜਿਹਦੇ ਵਿੱਚ 8 ਕੈਦੀਆਂ ਦੀ ਜਿਹੜੀ ਹੈਗੀ ਹੈ ਕੇਸ ਪੈਂਡਿੰਗ ਹੈ, ਜਿਹਨਾਂ ਚ ਇੱਕ ਐਸਾ ਕੈਦੀ ਹੈ ਜਿਹੜਾ ਕਿ ਜੁਲਾਈ ਦੇ ਮਹੀਨੇ ਦਾ ਹੁਕਮ ਹੋਇਆ ਹੈ ਵੀ ਉਹਨੂੰ ਰਿਹਾ ਕਰ ਦਿੱਤਾ ਜਾਵੇ। ਹਾਂਜੀ। ਪਰ ਉਹਦਾ ਕੋਈ ਰਿਸ਼ਤੇਦਾਰ ਅੱਗੇ ਆ ਕੇ ਉਹਨੂੰ ਉਹਦੇ ਬੇਲ ਬੌਂਡਸ ਨਹੀਂ ਫਿਲ ਕਰ ਰਿਹਾ, ਜਿਹਦੇ ਕਰਕੇ ਰਿਹਾਈ ਨਹੀਂ ਹੋ ਰਹੀ ਜੀ। ਸੋ ਅਸੀਂ ਕੋਸ਼ਿਸ਼ ਕਰ ਰਹੇ ਹਾਂ ਵੀ ਇਹੋ ਜਿਹੇ ਲੋਕ ਜਿਹੜੇ ਹੈਗੇ ਉਹਨਾਂ ਦੀ ਮਦਦ ਕੀਤੀ ਜਾ ਸਕੇ ਤੇ ਉਹਨਾਂ ਨੂੰ ਛੇਤੀ ਰਿਹਾਈ ਕਰਾਈ ਕੀਤੀ ਜਾ ਸਕੇ। ਹਾਂਜੀ। ਤੇ ਵੀਰ ਜੀ, ਇਹ ਵੀ ਦੱਸੋ ਕਿ ਜਿਸ ਤਰ੍ਹਾਂ ਇਸ ਤਰ੍ਹਾਂ ਦੇ ਜਿਹੜੇ ਕੇਸਿਸ ਨੇ ਉਹ ਪੰਜਾਬ ਦੇ ਹੋਰ ਦੂਸਰੇ ਕਿਹੜੇ-ਕਿਹੜੇ ਸੂਬਿਆਂ ਦੇ ਵਿੱਚ ਵੀ ਚੱਲ ਰਹੇ ਨੇ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਇਸ ਤਰ੍ਹਾਂ ਹੈ ਕਿ ਹਾਈ ਕੋਰਟ ਜਿਹੜਾ ਹੈਗਾ ਸਿਰਫ ਚੰਡੀਗੜ੍ਹ ਹੀ ਹੈਗਾ ਤੇ ਚੰਡੀਗੜ੍ਹ ਹਾਈ ਕੋਰਟ ਦੇ ਵਿੱਚ ਇਹੋ ਜਿਹੇ ਕੇਸ ਚੱਲਦੇ ਨੇ। ਤਾਂ ਪੂਰੇ ਪੰਜਾਬ ਦੇ ਕੇਸ, ਹਰਿਆਣੇ ਦੇ ਕੇਸ ਤੇ ਯੂਟੀ ਦੇ ਹਾਈ ਕੋਰਟ ਦੇ ਵਿੱਚ ਹੀ ਪੈਂਡਿੰਗ ਹੈਗੇ ਨੇ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਭਾਰਤੀ ਸੁਪਰੀਮ ਕੋਰਟ ਜਿਹੜਾ ਕਿ ਅੱਜ ਕੱਲ੍ਹ ਬੜੀ ਪ੍ਰੋਗਰੈਸਿਵ ਜਜਮੈਂਟ ਦੇ ਰਿਹਾ ਹੈ, ਇਸ ਮਾਮਲੇ ਵਿੱਚ ਕੋਈ ਗਾਈਡਲਾਈਨ ਬਣਾ ਕੇ ਆਦੇਸ਼ ਕਿਉਂ ਨਹੀਂ ਦਿੰਦਾ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਅਸਲ ਵਿੱਚ ਜਿਹੜੀਆਂ ਗਾਈਡਲਾਈਨ ਹੈਗੀਆਂ ਨੇ ਉਹ ਸਟੇਟ ਦੀ ਪ੍ਰੈਰੋਗੇਟਿਵ ਹੈਗੀ ਹੈ, ਕਿਉਂਕਿ ਉਮਰ ਕੈਦ ਜਿਹੜੀ ਹੈਗੀ ਹੈ, ਉਮਰ ਕੈਦ ਦੀ ਡਿਫਾਈਨ ਜਿਹੜਾ ਕੀਤਾ ਗਿਆ ਉਹ ਹੈਗੀ ਵੀ ਤੈਅ ਉਮਰ ਬੰਦਾ ਅੰਦਰ ਰਹਿੰਦਾ ਜੀ। ਲੇਕਿਨ ਸਟੇਟਸ ਨੇ, ਵੱਖ-ਵੱਖ ਸਟੇਟਸ ਨੇ ਆਪਣੇ ਪੈਮਾਨੇ ਬਣਾਏ ਹੋਏ ਨੇ ਜੀ। ਸੋ ਜਿਹੜੀ ਪੰਜਾਬ ਸਟੇਟ ਹੈ ਉਹਦੇ ਵਿੱਚ ਪੈਮਾਨਾ ਹੈ ਕਿ ਜੇ ਬੰਦਾ 14 ਸਾਲ ਕੈਦ ਕੱਟ ਲੇ ਤੇ ਉਹਦੀ ਅਗੇਤਰੀ ਰਿਹਾਈ ਕੀਤੀ ਜਾ ਸਕਦੀ ਹੈ। ਤੇ ਉਹ ਫਿਰ ਅਗੇਤਰੀ ਰਿਹਾਈ ਜਿਹੜੀ ਹੈ ਸਰਕਾਰ ਦੀ ਮਰਜ਼ੀ ਹੈ, ਕਿਸੇ ਨੂੰ ਵੀ ਛੱਡ ਸਕਦੀ ਹੈ ਜਿਹਦਾ ਨੇਕ ਚਾਲ ਚੱਲਣ ਹੋਵੇ ਜੇਲ੍ਹ ਦੇ ਵਿੱਚ, ਤੇ ਪੈਰੋਲ ਜਿਹੜੀ ਆਪਣੀ ਕੱਟਣ ਗਿਆ ਹੋਵੇ ਤੇ ਉਹਨੇ ਕਦੀ ਕੁਤਾਹੀ ਨਾ ਕੀਤੀ ਹੋਵੇ, ਓਵਰਸਟੇ ਨਾ ਕੀਤੀ ਹੋਵੇ ਜੀ। ਉਹ ਸਾਰੀ ਚੀਜ਼ਾਂ ਨੂੰ ਮੱਦੇ ਨਜ਼ਰ ਰੱਖਦੇ ਇੱਕ ਕੰਸੈਸ਼ਨ ਹੈਗਾ ਸਟੇਟ ਦੇ ਵੱਲੋਂ ਹਾਂਜੀ, ਤੇ ਉਸ ਕੰਸੈਸ਼ਨ ਨੂੰ ਠੀਕ ਤਰ੍ਹਾਂ ਨਾਲ ਲੋਕਾਂ ਨੂੰ ਦਿੱਤਾ ਜਾ ਸਕੇ, ਉਹਦੀ ਜਿਹੜੀਆਂ ਪਾਵਰਸ ਹੈਗੀਆਂ ਨੇ ਹਾਈ ਕੋਰਟ ਜਾਂ ਸੁਪਰੀਮ ਕੋਰਟ ਕੋਲ ਹੈਗੀਆਂ ਨੇ ਸੁਪਰਵਾਈਜ਼ ਕਰਨ ਦੀਆਂ ਜੀ ਜੀ। ਤੇ ਵੀਰ ਜੀ, ਜਿਸ ਤਰ੍ਹਾਂ ਤੁਹਾਡੀ ਜਥੇਬੰਦੀ ਨੇ ਮੌਤ ਦੀ ਸਜ਼ਾ ਦੇ ਖਿਲਾਫ ਜਿਹੜੀ ਮੁਹਿੰਮ ਸ਼ੁਰੂ ਕੀਤੀ ਹੈ, ਉਸ ਬਾਰੇ ਤੁਸੀਂ ਕੋਈ ਅਪਡੇਟ ਦੇਣਾ ਚਾਹੋਗੇ ਬਾਹਰਲੀਆਂ ਸੰਗਤਾਂ ਨੂੰ? ਉਹ ਜਿਹੜੀ ਸਜ਼ਾਏ ਮੌਤ ਦਾ ਜਿਹੜੀ ਗੱਲ ਹੈਗੀ ਹੈ ਉਹ ਬੜਾ ਲੰਬਾ ਇੱਕ ਪ੍ਰੋਸੈਸ ਹੈਗਾ ਜੀ। ਤੇ ਹੁਣ ਵੀ ਕੁਝ ਕੇਸ ਐਸੇ ਨੇ ਜਿਹੜੇ ਸੁਪਰੀਮ ਕੋਰਟ ਵਿੱਚ ਪੈਂਡਿੰਗ ਪਏ ਨੇ, ਜਿਹਦੇ ਵਿੱਚ ਉਹਨਾਂ ਨੇ ਦੁਬਾਰਾ ਘੋਖ ਕਰ ਰਹੇ ਨੇ ਕਿ ਸਜ਼ਾਏ ਮੌਤ ਜੇ ਕਾਫੀ ਦੇਰ ਤੱਕ ਜੇ ਐਗਜ਼ੀਕਿਊਟ ਨਾ ਹੋਵੇ ਤੇ ਕੀ ਉਹਨੂੰ ਸਜ਼ਾਏ ਮੌਤ ਨੂੰ
ਉਮਰ ਕੈਦ ਦੀ ਤਬਦੀਲ ਕਰ ਦੇਣਾ ਚਾਹੀਦਾ ਕਿ ਨਹੀਂ ਕਰ ਦੇਣਾ ਚਾਹੀਦਾ। ਹਾਂਜੀ ਇੱਕ ਜਿਹੜਾ ਐਸਾ ਕੈਦੀ ਹੈਗਾ ਧਰਮਪਾਲ, ਉਹਦਾ ਕੇਸ ਵੀ ਮੈਂ ਅਜੇ ਪੈਂਡਿੰਗ ਤੇ ਹੈ, ਉਹਦਾ ਕਰ ਰਹੇ ਆ, ਤੇ ਹੋਰ ਵੀ ਕੇਸਿਸ ਚੱਲ ਰਹੇ ਨੇ। ਸੋ ਇਹ ਲੰਬੀ ਲੜਾਈ ਹੈ ਤੇ ਅਸੀਂ ਵੀ ਜਿਹੜਾ ਆਪਣਾ ਰੋਲ ਅਦਾ ਕਰ ਸਕਦੇ ਆ ਉਹ ਟਾਈਮ ਟੂ ਟਾਈਮ ਕਰੀ ਜਾ ਰਹੇ ਹਾਂ। ਜੀ ਤੇ ਵੀਰ ਜੀ, ਹੁਣ ਅਸੀਂ ਤੁਹਾਨੂੰ ਪੰਜਾਬ ਵਿੱਚ ਜਿਹੜੇ ਕਰੰਟ ਮੁੱਦੇ ਚੱਲ ਰਹੇ ਉਸ ਬਾਰੇ ਵੀ ਗੱਲਬਾਤ ਕਰਾਂਗੇ। ਜਿਸ ਤਰ੍ਹਾਂ ਪੰਜਾਬ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੇ ਵਿਸ਼ਵਕਰਮਾ ਡੇ ਦੇ ਮੌਕੇ ਤੇ ਪ੍ਰਵਾਸੀ ਮਜ਼ਦੂਰਾਂ ਨੂੰ ਹਰ ਸ਼ਹਿਰ ਵਿੱਚ 3000 ਘਰ ਬਣਾ ਕੇ ਦੇਣ, ਉਹਨਾਂ ਦੀ ਕਾਲਨੀਜ਼ ਵਿੱਚ ਜਾ ਕੇ ਵੋਟਰ ਕਾਰਡ, ਰਾਸ਼ਨ ਕਾਰਡ ਤੇ ਆਟਾ ਦਾਲ ਸਕੀਮ ਦੇ ਵਿੱਚ ਸ਼ਾਮਿਲ ਕਰਨ ਲਈ ਮੁਹਿੰਮ ਸ਼ੁਰੂ ਕੀਤੀ ਹੈ। ਇਸ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ, ਜੇ ਤਾਂ ਅਸੀਂ ਦੇਖੀਏ ਵੀ ਮਨੁੱਖੀ ਹੱਕਾਂ ਦੀ ਕਦਰੋਂ ਕੀਮਤ ਕਰਕੇ, ਫਿਰ ਤਾਂ ਕਿਉਂਕਿ ਜੋ ਵੀ ਹਿੰਦੁਸਤਾਨ ਦਾ ਨਾਗਰਿਕ ਹੈ ਉਹਨੂੰ ਪੂਰਾ ਹੱਕ ਹੈ ਵੀ ਕਿਤੇ ਵੀ ਜਾ ਕੇ ਉਹ ਰਹਿ ਸਕਦਾ ਹੈ ਤੇ ਉੱਥੇ ਦੀ ਜਿਹੜੀ ਸਰਕਾਰ ਆ ਉਹਨਾਂ ਦੀ ਮਦਦ ਕਰਨੀ ਹੈ। ਰਾਈਟ ਟੂ ਐਜੂਕੇਸ਼ਨ ਹੋ ਗਈ ਜਾਂ ਰਾਈਟ ਟੂ ਫੂਡ ਬਿੱਲ ਜਿਹੜਾ ਹੁਣ ਪਾਸ ਹੋਇਆ ਹੈ। ਪਰ ਪ੍ਰੋਬਲਮ ਇਸ ਗੱਲ ਦੀ ਹੈ ਕਿ ਜਿਹੜੇ ਪ੍ਰਵਾਸੀ ਮਜ਼ਦੂਰ ਆ ਰਹੇ ਨੇ ਤੇ ਇੱਥੇ ਆ ਕੇ ਪਰਮਾਨੈਂਟਲੀ ਸੈਟਲ ਹੋ ਰਹੇ ਨੇ, ਉਹਨਾਂ ਨੂੰ ਇੰਨੀਆਂ ਰਾਈਟਸ ਦੇਣਾ, ਜਦੋਂ ਕਿ ਤੁਹਾਡੇ ਆਪਣੇ ਜਿਹੜੇ ਪੰਜਾਬੀ ਲੋਕ ਨੇ ਉਹਨਾਂ ਨੂੰ ਜਿਹੜੀਆਂ ਨੌਕਰੀਆਂ ਨਹੀਂ ਮਿਲ ਰਹੀਆਂ ਤੇ ਉਹ ਬੇਰੁਜ਼ਗਾਰ ਹੈ, ਇਹ ਕੋਈ ਪੰਜਾਬ ਸਟੇਟ ਦੇ ਇੰਟਰਸਟ ਵਿੱਚ ਨਹੀਂ ਹੈਗਾ। ਤੇ ਕੁਝ ਲੋਕ ਇਹ ਵੀ ਇਸ ਗੱਲ ਦੀ ਵੀ ਕੰਪੈਰੀਜ਼ਨ ਕਰ ਰਹੇ ਨੇ ਕਿ ਜਿਹੜੀਆਂ ਦੂਸਰੀਆਂ ਸਟੇਟਸ ਨੇ ਉਹ ਕਹਿੰਦੀਆਂ ਨੇ ਵੀ ਤੁਸੀਂ ਇੱਥੇ ਦੇ ਡੋਮਿਸਾਈਲ ਬਣੋ, ਇੱਥੇ ਦੀ ਬੋਲੀ ਸਿੱਖੋ, ਉਸ ਬੋਲੀ ਸਿੱਖਣ ਤੋਂ ਬਾਅਦ ਹੀ ਤੁਹਾਨੂੰ ਜਿਹੜਾ ਹੈਗਾ ਇਹੋ ਜਿਹੀ ਚੀਜ਼ਾਂ ਜਿਹੜੀਆਂ ਇਨਸੈਂਟਿਵਸ ਦਿੱਤੇ ਜਾਣਗੇ। ਪਰ ਬਾਦਲ ਸਰਕਾਰ ਦਾ ਇਹ ਸਾਰਾ ਕਹਿਣਾ ਹੈ, ਇਹ ਸਾਰਾ ਵੋਟ ਦੀ ਰਾਜਨੀਤੀ ਨੂੰ ਮੁੱਖ ਰੱਖਦੇ ਹੋਏ ਹੈਗਾ। ਤੇ ਅੱਗੇ ਹੀ ਜਿਹੜਾ ਪ੍ਰਵਾਸੀ ਮਜ਼ਦੂਰਾਂ ਦਾ ਜ਼ਿਆਦਾ ਇਨਫਲਕਸ ਹੈਗਾ ਇਨਟੂ ਪੰਜਾਬ, ਉਹਦੇ ਨਾਲ ਜਿਹੜਾ ਕਲਚਰਲ ਜਿਹੜੀਆਂ ਪ੍ਰੋਬਲਮਸ ਆ ਰਹੀਆਂ ਨੇ ਜਾਂ ਪੰਜਾਬੀ ਮਾਂ ਬੋਲੀ ਦੇ ਬੋਲਣ ਵਾਲੇ ਲੋਕ ਘੱਟ ਰਹੇ ਨੇ, ਇਹਦੇ ਤੇ ਵੀ ਆਉਣ ਵਾਲੇ ਸਮੇਂ 'ਚ ਬੜਾ ਅਸਰ ਪਏਗਾ। ਸੋ ਇਹ ਜਿਹੜੀ ਡਿਸੀਜਨ ਹੈ ਇਹ ਕੋਈ ਪੰਜਾਬ ਦੇ ਹਿੱਤ 'ਚ ਨਹੀਂ ਹੈਗੀ। ਜੀ ਨਵਕਿਰਨ ਸਿੰਘ ਜੀ, ਜਿਸ ਤਰ੍ਹਾਂ ਲਾਸਟ ਟਾਈਮ ਤੁਹਾਨੂੰ ਅਸੀਂ ਡਰੱਗਸ ਦੇ ਹਵਾਲੇ ਨਾਲ ਵੀ ਗੱਲਬਾਤ ਕੀਤੀ ਸੀ, ਜਿਸ ਵਿੱਚ ਤੁਸੀਂ ਡੀਜੀਪੀ ਪ੍ਰਿਜ਼ਨ ਸ਼ਸ਼ੀਕਾਂਤ ਜੀ ਨਾਲ ਮਿਲ ਕੇ ਡਰੱਗਸ ਵਿਰੋਧੀ ਮੁਹਿੰਮ ਸ਼ੁਰੂ ਕੀਤੀ ਸੀ। ਇਸ ਮੁਹਿੰਮ ਦੀ ਹੁਣ ਕੀ ਅਪਡੇਟ ਹੈ ਤੇ ਪੰਜਾਬ ਵਿੱਚ ਡਰੱਗਸ ਦੀ ਕੀ ਸਿਚੁਏਸ਼ਨ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਦਿਓ। ਪੰਜਾਬ ਵਿੱਚ ਸਾਡੀ ਪਟੀਸ਼ਨ ਦਾਇਰ ਕਰਨ ਤੋਂ ਬਾਅਦ ਜਿਹੜਾ ਥਾਂ ਜਿਹੜਾ ਨਸ਼ਾ ਪਕੜਿਆ ਜਾ ਰਿਹਾ ਜੀ, ਬੜੇ ਲਾਰਜ ਸਕੇਲ ਵਿੱਚ ਨਸ਼ੇ ਪਕੜੇ ਗਏ ਨੇ ਐਂਡ ਛੋਟੇ ਤੋਂ ਲੈ ਕੇ ਵੱਡਾ ਨਸ਼ਾ ਤੱਕ ਫੜਿਆ ਗਿਆ ਹੈ। BSF ਨੇ ਬੜੀ ਹੈਰੋਇਨ ਫੜੀ ਹੈ, ਕੋਕੇਨ ਫੜੀ ਹੈ ਜੀ। ਪਰ ਜਿਹੜੀ ਸਭ ਤੋਂ ਵੱਡੀ ਗੱਲ ਹੈਗੀ ਹੈ ਕਿ ਜਿਹੜੇ ਪੰਜਾਬ ਪੁਲਿਸ ਨੇ ਜਿਹੜੇ ਲੋਕ ਫੜੇ ਨੇ ਉਹ ਸਾਰੇ ਕੈਰੀਅਰਸ ਹੈਗੇ ਨੇ, ਜਾਂ ਜਿਹੜੇ ਲੋਕ ਆਪ ਨਸ਼ਾ ਕਰਦੇ ਨੇ ਉਹਨਾਂ ਤੋਂ ਛੋਟੀ ਮੋਟੀ ਜਿਹੀ ਰਿਕਵਰੀਜ਼ ਹੋਈਆਂ ਨੇ। ਹਾਂਜੀ। ਲੇਕਿਨ ਪੁਲਿਸ ਜਿਹੜੀ ਹੈ ਇਸ ਗੱਲ ਨੂੰ ਡੂੰਘਾਈ 'ਚ ਨਹੀਂ ਜਾ ਰਹੀ ਕਿ ਇਹ ਨਸ਼ਾ ਆ ਕਿੱਥੋਂ ਰਿਹਾ। ਜਿਹੜਾ ਸਭ ਤੋਂ ਜ਼ਰੂਰੀ ਹੈਗਾ ਕਿ ਨਸ਼ੇ ਨੂੰ ਅੰਦਰ ਆਉਣਾ ਪੰਜਾਬ ਦੇ ਵਿੱਚ ਰੋਕਿਆ ਜਾ ਸਕੇ। ਜੀ। ਸੋ ਇਹ ਤਾਂ ਗੱਲ ਮੈਂ ਮੰਨ ਸਕਦਾ ਕਿਉਂਕਿ ਜਿਹੜੇ ਈਵਨ ਡਿਵੈਲਪ ਨੇਸ਼ਨਸ ਹੈਗੇ ਨੇ, ਜਿਵੇਂ ਅਮਰੀਕਾ ਵੀ ਹੈਗਾ, ਅਮਰੀਕਾ ਵੀ ਹੁਣ ਤੱਕ ਕਾਮਯਾਬ ਨਹੀਂ ਹੋ ਸਕਿਆ ਵੀ ਡਰੱਗ ਜਿਹੜੀਆਂ ਨੇ ਉਹਨਾਂ ਦੇ ਮੁਲਕ 'ਚ ਆਉਣੀਆਂ ਬੰਦ ਹੋ ਜਾਣ। ਜੀ। ਕਿਉਂਕਿ ਬੜੇ ਤਰੀਕੇ ਨੇ ਡਰੱਗਸ ਨੂੰ ਲੈ ਕੇ ਆਉਣ ਦੇ ਅੰਦਰ। ਪਰ ਜਿਹੜਾ ਸਰਕਾਰ ਦਾ ਉਪਰਾਲਾ ਹੋਣਾ ਚਾਹੀਦਾ ਹੈ ਵੀ ਐਟਲੀਸਟ ਜਦੋਂ ਕਿਸ ਤੋਂ ਡਰੱਗ ਫੜੇ ਪਤਾ ਕੀਤਾ ਜਾਵੇ ਵੀ ਉਹ ਡਰੱਗ ਆਈ ਕਿੱਥੋਂ ਹੈ ਤੇ ਉਹਦੇ ਪਿਛੋਕੜ ਤੱਕ ਜਾ ਕੇ ਜਿਹੜੇ ਵੱਡੇ ਸਮਗਲਰ ਹੈਗੇ ਨੇ, ਜਿਹੜੇ ਪਿੱਛੋਂ ਸਾਰੀ ਸਮਗਲਿੰਗ ਕਰ ਰਹੇ ਨੇ, ਉਹਨਾਂ ਨੂੰ ਫੜਨ ਦੀ ਕੋਸ਼ਿਸ਼ ਕੀਤੀ ਜਾਵੇ। ਹਾਂਜੀ, ਬਿਲਕੁਲ। ਅਸੀਂ ਇੱਕ ਲਗਾਤਾਰ ਪ੍ਰੈਸ਼ਰ ਬਣਾਇਆ ਹੋਇਆ ਹੈ ਪੁਲਿਸ ਤੇ ਜਿੱਥੇ ਅਸੀਂ ਪੂਰੀ ਕੋਸ਼ਿਸ਼ ਕਰ ਰਹੇ ਹਾਂ ਕਿ ਜਿਹੜੀਆਂ ਜੇਲ੍ਹਾਂ ਹੈਗੀਆਂ ਨੇ ਪੰਜਾਬ ਦੀਆਂ, ਕਿਉਂਕਿ ਜੇਲ੍ਹਾਂ ਦੇ ਵਿੱਚ ਨਸ਼ਾ ਈਜ਼ੀਲੀ ਅਵੇਲੇਬਲ ਹੈਗਾ ਤੇ ਉਹਦੇ ਵਾਸਤੇ ਵੀ ਅਸੀਂ ਉਪਰਾਲਾ ਕੀਤਾ ਹੈ। ਉਹਦੇ ਵਾਸਤੇ ਈਵਨ ਚੀਫ ਜਸਟਿਸ ਨੇ ਨੋਟਿਸ ਕੀਤਾ ਯੂਨੀਅਨ ਆਫ ਇੰਡੀਆ ਨੂੰ ਕਿ ਤੁਸੀਂ ਜਿਹੜੀ ਪੈਰਾਮਿਲਟਰੀ ਫੋਰਸ ਪ੍ਰੋਵਾਈਡ ਕੀਤੀ ਜਾਵੇ, ਜਿਹਦੇ ਨਾਲ ਕੁਝ ਜੇਲ੍ਹਾਂ ਡੈਜ਼ਿਗਨੇਟ ਕੀਤੀਆਂ ਜਾਣ, ਜਿਹਦੇ ਵਿੱਚ ਜਿਹੜੇ ਲੋਕ ਤਸਕਰ ਹੈਗੇ ਨੇ, ਸਮਗਲਿੰਗ ਕਰਦੇ ਨੇ ਨਸ਼ਿਆਂ ਦੀਆਂ, ਉਹਨਾਂ ਨੂੰ ਰੱਖਿਆ ਜਾਵੇ। ਜਾਂ ਜਿਹੜੇ ਕੈਦੀ ਐਸੇ ਹੈਗੇ ਨੇ ਜਿਹੜੇ ਕਿ ਨਸ਼ਿਆਂ ਦੇ ਆਦੀ ਹੋ ਚੁੱਕੇ, ਉਹਨਾਂ ਨੂੰ ਵੀ ਡੀ-ਐਡਿਕਟ ਕੀਤਾ ਜਾ ਸਕੇ। ਜੀ। ਸੋ ਦੋਨੋਂ ਪਾਸੋਂ ਕੋਸ਼ਿਸ਼ ਜ਼ਾਹਿਰ ਹੈ ਕਿ ਪਰ ਇਹ ਜਿਹੜਾ ਕੰਮ ਬੜਾ ਵੱਡਾ ਹੈ। ਹਾਂਜੀ। ਕਿਉਂਕਿ
ਜਿਹੜਾ ਨਾਰਕੋ ਜਿਹੜਾ ਸਾਰੀ ਟੈਰਰਿਜ਼ਮ ਹੈਗਾ ਪੰਜਾਬ ਦੇ ਵਿੱਚ ਜੀ ਉਹਦਾ ਸਿੱਧਾ ਵੋਟਾਂ ਨਾਲ ਲੈਣ ਦੇਣ ਹੈਗਾ, ਜੀ ਬਿਲਕੁਲ ਹੈਗਾ। ਪੋਲੀਟੀਸ਼ੀਅਨਸ ਜਿਹੜੇ ਨੇ ਉਹਨਾਂ ਨੂੰ ਜਿਹੜਾ ਹੈਗਾ ਫੰਡਿੰਗ ਕੀਤੀ ਜਾ ਰਹੀ ਹੈ ਥਰੂ ਨਾਰਕੋ ਟੈਰਰਿਜ਼ਮ। ਤੋਂ ਬੜੀ ਵੱਡੀ ਲੜਾਈ ਹੈ, ਅਸੀਂ ਸ਼ੁਰੂ ਕੀਤੀ ਹੈ। ਲੋਕ ਜੇ ਸਾਰੇ ਨਾਲ ਰਲ ਕੇ ਸਾਨੂੰ ਵੀ ਤਕੜੇ ਕਰਨ ਤੇ ਹੋ ਸਕਦਾ ਹੈ ਅਸੀਂ ਇਹ ਆਉਣ ਵਾਲੇ ਸਮੇਂ ਦੇ ਵਿੱਚ ਇਸ ਚੀਜ਼ ਤੋਂ ਪੰਜਾਬ ਨੂੰ ਬਚਾ ਸਕੀਏ। ਹਾਂਜੀ ਬਿਲਕੁਲ ਬਿਲਕੁਲ ਵੀਰ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਇਸ ਡਰੱਗ ਸੰਬੰਧੀ ਤੇ ਪੂਰੇ ਕੋਰਟ ਕੇਸਿਸ ਸੰਬੰਧੀ ਪੂਰਾ ਵੇਰਵਾ ਦਿੱਤਾ ਤੇ ਸਾਡਾ ਹੁਣ ਵਕਤ ਬ੍ਰੇਕ ਵੱਲ ਜਾ ਰਿਹਾ। ਮੈਂ ਤੁਹਾਡੇ ਕੋਲ ਇੱਥੇ ਹੀ ਇਜਾਜ਼ਤ ਲੈਣੀ ਹੈ। ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੁਸੀਂ ਅੱਜ ਸਾਡੀਆਂ ਸਿੱਖ ਸੰਗਤਾਂ ਦੇ ਰੂਬਰੂ ਹੋਏ ਹੋ ਵੀਰ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵੀਰਸ ਵਕਤ ਹੋ ਗਿਆ ਇੱਕ ਛੋਟੇ ਜਿਹੇ ਬ੍ਰੇਕ ਦਾ। ਕੀਪ ਵਾਚਿੰਗ ਨਿਊਜ਼ TV 84 ਦੇ ਨਾਲ। ਵਿਲ ਬੀ ਰਾਈਟ ਬੈਕ ਆਫਟਰ ਅ ਸ਼ੋਰਟ ਬ੍ਰੇਕ।